ਉਹ ਤੇ ਪਿਛਲੇ ਦੌਰ ਦੀ ਗੱਲ ਵਾ ਜੀ ਅਮੀ ਜੀ। ਕਿ ਇੱਕ ਬਾਦਸ਼ਾਹ ਸੀਗਾ ਹਾਂਜੀ ਤੇ ਉਹ ਜਿਹੜਾ ਬੱਚਾ ਹੁਸ਼ਿਆਰ ਹੁੰਦਾ ਸੀ ਨਾ ਤੇ ਉਹਨੂੰ ਦੇਖ ਨਹੀਂ ਸੀ ਸਿਖਾਉਂਦਾ। ਜੀ ਅਮੀ ਜੀ। ਜਿਹੜਾ ਪੜ੍ਹਨੇ ਨੂੰ ਹੁਸ਼ਿਆਰ ਹੋਵੇ, ਕਾਰੋਬਾਰ ਦੇ ਵਿੱਚ ਹੁਸ਼ਿਆਰ ਹੋਵੇ ਜੀ ਅਮੀ ਤੇ ਜੀ। ਉਹਨੂੰ ਦੇਖ ਨਹੀਂ ਸੀ ਸਿਖਾਉਂਦਾ। ਜੀ ਅਮੀ ਜੀ। ਇੱਕ ਬੱਚਾ ਸੀ ਗਰੀਬਾਂ ਦਾ ਜੀ ਅਮੀ ਜੀ। ਤੇ ਉਹ ਬਹੁਤ ਪੜ੍ਹਨੇ ਨੂੰ ਹੁਸ਼ਿਆਰ ਸੀਗਾ ਜੀ ਅਮੀ ਜੀ। ਤੇ ਬਾਦਸ਼ਾਹ ਨੇ ਉਸ ਬੱਚੇ ਨੂੰ ਮੰਗਵਾਇਆ ਹਾਂਜੀ ਤੇ ਤੁਸੀਂ ਸਾਰਿਆਂ ਨਾਲੋਂ ਨੰਬਰ ਲੈਂਦਾ। ਉਹਨੇ ਕਿਹਾ ਹਾਂਜੀ, ਤੇਰਾ ਦਿਮਾਗ ਬਹੁਤ ਤੇਜ਼ ਆ ਕਿ ਮੈਨੂੰ ਇੱਕ ਸਵਾਲ ਦਾ ਜਵਾਬ ਦੱਸ। ਅੱਛਾ ਜੀ। ਲੜਕਾ ਕਹਿੰਦਾ ਦੱਸੋ ਜੀ। ਹਾਂਜੀ ਉਹਨੇ ਕਿਹਾ ਮੈਨੂੰ ਬਾਦਸ਼ਾਹ ਨੇ ਕਿਹਾ ਮੈਨੂੰ ਇਹ ਦੱਸ ਕਿ ਅਸਲ ਕੌਣ ਆ ਹਾਂਜੀ ਤੇ ਨਸਲ ਕੌਣ ਆ, ਹਾਂਜੀ ਦਰਬਾਰ ਦਾ ਕੁੱਤਾ ਕੌਣ ਆ, ਹਾਂਜੀ। ਕਚਹਿਰੀ ਦਾ ਖੋਤਾ ਕੌਣ ਆ। ਅੱਛਾ ਜੀ। ਇਹ ਸਵਾਲ ਦਾ ਜਵਾਬ ਜੇ ਨਾ ਦਿੱਤਾ ਨਾ ਮੈਂ ਤੈਨੂੰ ਮਾਰ ਦੇਣਾ। ਓਹੋ। ਜਾਂ ਭਾਵੇਂ 50 ਸਾਲਾਂ ਵਿੱਚ ਜਵਾਬ ਲਿਆ ਕੇ ਦੇ, ਭਾਵੇਂ 12 ਸਾਲਾਂ ਵਿੱਚ ਲਿਆ ਕੇ ਦੇ, ਜੀ ਪਰ ਮੈਂ ਤੈਨੂੰ ਆਪਣੇ ਮੁਲਕ ਵੜਨ ਨਹੀਂ ਦੇਣਾ ਜਿੰਨਾ ਚਿਰ ਤੂੰ ਮੈਨੂੰ ਜਵਾਬ ਨਹੀਂ ਇਸ ਸਵਾਲ ਦਾ ਦੱਸਿਆ। ਜੀ ਅਮੀ ਜੀ। ਲੜਕਾ ਵਿਚਾਰਾ ਅੱਲਾ ਦੀ ਸ਼ੁਕਰਦ ਕਰਕੇ ਜਹੀਨ ਬੱਚਾ ਸੀ, ਚਲਾ ਗਿਆ। ਹਾਂਜੀ ਹੁਣ ਜਿਲੇ ਚੱਲਦਾ ਚਲੋ ਚੱਲਦੇ ਦੀ ਉਮਰ ਦਰਾਜ, ਉਮਰ ਦਾ ਕੋਤਾ ਪੈਂਡਾ ਗਿਆ ਕਈ ਹਜ਼ਾਰ। ਜੀ ਅਮੀ ਜੀ। ਹੋਰ ਕਿਸੇ ਮੁਲਕ ਚਲਾ ਗਿਆ। ਜੀ ਅਮੀ ਜੀ। ਜਿਲੇ ਗਿਆ ਤੇ ਉੱਥੇ ਜਾ ਕੇ ਕੋਈ ਕੁਆਟਰ ਲੈ ਲਿਆ, ਉੱਥੇ ਆਪ ਵੀ ਪੜ੍ਹਨ ਲੱਗ ਪਿਆ, ਬੱਚਿਆਂ ਨੂੰ ਵੀ ਪੜਾਉਣ ਲੱਗ ਪਿਆ। ਜੀ ਅਮੀ। ਤੇ ਬਾਦਸ਼ਾਹ ਦੀ ਕਚਹਿਰੀ ਲੱਗਦੀ ਹੁੰਦੀ ਸੀਗੀ, ਹਾਂਜੀ ਉਸ ਕਚਹਿਰੀ ਵਿੱਚ ਜਾ ਕੇ ਬਹਿ ਜਾਣਾ। ਜੀ ਅਮੀ ਜੀ। ਬਾਦਸ਼ਾਹ ਦੇ ਮੁਜਰਾ ਲੱਗਦਾ ਹੁੰਦਾ ਸੀ। ਅੱਛਾ ਅਮੀ ਜੀ। ਉੱਥੇ ਇੱਕ ਮੁਜਰਾ ਕਰਨੇ ਵਾਲੀ ਔਰਤ ਸੀ। ਜੀ ਅਮੀ ਜੀ। ਸਾਰਿਆਂ ਨੇ ਮੁਜਰਾ ਦੇਖਣਾ। ਉਹ ਜਿਹੜਾ ਲੜਕਾ ਸੀਗਾ ਪਰਦੇਸੀ ਲੜਕਾ ਸੀਗਾ, ਜੀ ਅਮੀ ਜੀ। ਉਹਨੇ 1 ਰੁਪਇਆ ਸਿੱਟ ਦੇਣਾ ਤਾਂ ਮੁਜਰਾ ਦੇਖਣਾ ਨਹੀਂ ਤਾਂ ਮੁੜ ਕੇ ਆ ਜਾਣਾ, ਜੀ ਅਮੀ। ਆਪਣੇ ਟਿਕਾਣੇ ਤੇ ਆ ਕੇ ਬਹਿ ਜਾਣਾ। ਜੀ ਅਮੀ ਜੀ। ਅਗੇ ਫਿਰ ਬੱਚਿਆਂ ਨੂੰ ਪੜਾਉਣ ਲੱਗ ਪੈਣਾ, ਆਪਣੀ ਮਿਹਨਤ ਕਰਨ ਲੱਗ ਪੈਣਾ, ਆਪ ਪੜ੍ਹਨ ਲੱਗ ਪੈਣਾ। ਜੀ ਅਮੀ ਜੀ। ਇੱਕ ਦਿਨ ਨਾ ਵਜ਼ੀਰ ਦੇ ਖਿਆਲ ਆ ਗਿਆ ਦਿਲ ਵਿੱਚ, ਹਾਂਜੀ ਕਹਿੰਦਾ ਬਾਦਸ਼ਾਹ ਸਲਾਮ ਤੇ ਲੜਕਾ ਬਹੁਤ ਜ਼ਹੀਨ ਆ, ਹਾਂਜੀ ਜੇ ਹੋਵੇ ਨਾ ਤਾਂ ਸਾਡੀ ਲੜਕੀ ਆ, ਹਾਂਜੀ। ਇਸ ਬੱਚੇ ਦੀ ਸ਼ਾਦੀ ਕਰ ਦੇ। ਜੀ ਅਮੀ ਜੀ। ਬਾਦਸ਼ਾਹ ਕਹਿੰਦਾ ਠੀਕ ਆ, ਪੁੱਛ ਲੋ ਬੱਚੇ ਨੂੰ। ਜੀ ਅਮੀ ਜੀ। ਬਾਦਸ਼ਾਹ ਨੂੰ ਪੁੱਛਿਆ, ਉਸ ਬੱਚੇ ਨੂੰ ਪੁੱਛਿਆ ਬਾਦਸ਼ਾਹ ਨੇ। ਜੀ ਅਮੀ ਜੀ। ਬੱਚੇ ਨੇ ਕਿਹਾ ਜੀ ਠੀਕ ਆ, ਮੈਂ ਪਰਦੇਸੀ ਆ। ਜੀ ਅਮੀ। ਉਹਨੇ ਕਿਹਾ ਪਰਦੇਸੀ ਆ ਤੇ ਕੋਈ ਗੱਲ ਨਹੀਂ। ਉਹਨੇ ਲੜਕੇ ਨੂੰ ਸੱਦ ਕੇ ਤੇ ਉਹਦਾ ਨਾਲ ਨਿਕਾਹ ਲੜਕੀ ਆਪਣੀ ਦੇ ਨਾਲ ਬਾਦਸ਼ਾਹ ਨੇ ਸ਼ਾਦੀ ਕਰ ਦਿੱਤੀ। ਜੀ ਅਮੀ ਜੀ। ਉਹਨਾਂ ਨੂੰ ਮਹੱਲ ਬਣਾ ਦਿੱਤੇ ਜੀ ਅਮੀ ਜੀ। ਤੇ ਉਹਦੇ ਵਿੱਚ ਵੱਖਰੇ ਕਰ ਦਿੱਤੇ। ਅੱਛਾ ਜੀ। ਦਾਜ ਦਹੇਜ ਸਾਰਾ ਕੁਛ ਲਾ ਕੇ। ਹਾਂਜੀ ਤੇ ਰਾਤ ਪਈ ਤੇ ਉਸ ਲੜਕੇ ਨੇ ਕੀ ਕੀਤਾ, ਇੱਕ ਹਦਵਾਣਾ, ਜਿਹਨੂੰ ਦਵਾਣਾ ਵੀ ਕਹਿੰਦੇ, ਹਦਵਾਣਾ ਵੀ ਕਹਿੰਦੇ ਆ, ਜੀ ਅਮੀ ਜੀ। ਉਹ ਤੋੜ ਕੇ ਲਿਆ ਕੇ ਤਾਂ ਉਹਨੇ ਚਾਦਰ ਵਿੱਚ ਲਪੇਟ ਕੇ ਨਾ ਕੱਪੜੇ ਦੇ ਵਿੱਚ, ਜੀ ਅਮੀ ਜੀ। ਤੇ ਇੱਕ ਟੈਚੀ ਕੇਸ ਲਿਆ ਕੇ ਤਾਂ ਉਹਦੇ ਵਿੱਚ ਰੱਖ ਕੇ ਤਾਂ ਉਹਨੂੰ ਤਾਲਾ ਲਾ ਕੇ ਕਹਿਣ ਲੱਗਾ ਬਾਦਸ਼ਾਹ ਦੀ ਬੇਟੀ ਨੂੰ, ਹਾਂਜੀ ਆਪਣੀ ਬੇਗਮ ਨੂੰ, ਜੀ ਅਮੀ ਜੀ। ਕਹਿੰਦਾ ਕਿ ਇਹ ਦੱਸੀ ਨਾ ਕਿਸੇ ਕੋਲ ਵੀ ਮੈਂ ਨਾ ਸਿਰ ਕੱਟ ਕੇ ਲਿਆਇਆ ਕਿਸੇ ਦਾ, ਅੱਛਾ ਜੀ। ਪਰ ਕੱਲ ਨੂੰ ਮੈਂ ਹੋਰ ਵੀ ਕਿਸੇ ਦਾ ਸਿਰ ਕੱਟ ਕੇ ਲਿਆਉਣਾ ਹਾਂਜੀ ਤੇ ਦੱਸੀ ਨਾ, ਨਹੀਂ ਤਾਂ ਮੈਂ ਤੈਨੂੰ ਛੱਡਣਾ ਨਹੀਂ ਹੈਗਾ। ਜੀ ਅਮੀ ਜੀ। ਲੜਕੀ ਕਹਿੰਦੀ ਠੀਕ ਆ। ਜੀ ਅਮੀ ਜੀ। ਚਾਬੀਆਂ ਵੀ ਉਸੇ ਲੜਕੀ ਕੋਲ ਫੜਾਤੀਆਂ। ਅੱਛਾ ਜੀ। ਆਪ ਚਲਾ ਗਿਆ ਕਿਤੇ ਸ਼ਹਿਰ, ਆਪਣੇ ਕੰਮ ਚਲਾ ਗਿਆ। ਜੀ ਅਮੀ ਜੀ। ਲੜਕੀ ਨਾ ਫੌਰਨ ਗਈ ਜਾ ਕੇ ਬਾਦਸ਼ਾਹ ਸਲਾਮਤ ਕੋਲ ਆਪਣਾ ਹਾਲ ਦੱਸਣ ਲੱਗ ਪਈ ਜੀ ਅਮੀ ਜੀ। ਕਿ ਬਾਦਸ਼ਾਹ ਸਲਾਮਤ ਜਿਹੜਾ ਤੁਸੀਂ ਜਵਾਈ ਤੋੜਿਆ ਉਹ ਤਾਂ ਕਾਤਲ ਵਾ, ਅੱਛਾ ਜੀ। ਉਹ ਤਾਂ ਸਿਰ ਕੱਟ ਕੇ ਲਿਆਇਆ ਕਿਸੇ ਦਾ, ਜੀ ਅਮੀ ਜੀ। ਤੇ ਕੱਲ ਨੂੰ ਉਹਨੇ ਹੋਰ ਵੀ ਕਿਸੇ ਦਾ ਸਿਰ ਕੱਟ ਕੇ ਲਿਆਉਣਾ ਹੈ। ਜੀ ਅਮੀ ਜੀ। ਬਾਦਸ਼ਾਹ ਨੇ ਕੀ ਕੀਤਾ, ਫੌਰਨ ਸਿਪਾਹੀ ਬੁਲਾਏ। ਹਾਂਜੀ ਉਹਨੇ ਕਿਹਾ ਉਸ ਬੱਚੇ ਨੂੰ ਜਿਹੜਾ ਮੇਰਾ ਜਵਾਈ ਬਣਿਆ ਆ ਕਿ ਉਹਨੂੰ ਫੌਰਨ ਨਾ ਤੁਸੀਂ ਫਾਂਸੀ ਦਾ ਹੁਕਮ ਕਰ ਦਿੱਤਾ ਕਿ ਇਹਨੂੰ ਫਾਂਸੀ ਦੇ ਦਿਓ। ਜੀ ਅਮੀ ਜੀ। ਸਿਪਾਹੀ ਲੈ ਕੇ ਚਲੇ ਗਏ। ਅੱਛਾ ਜੀ। ਜਿਹੜੇ ਲੈ ਕੇ ਜਾਂਦੇ ਆ ਉਹੀ ਮੁਜਰਾ ਕਰਨੇ ਵਾਲੀ ਔਰਤ ਮੂਹਰੇ ਆ ਗਈ। ਅੱਛਾ ਜੀ। ਉਹਨੇ ਦੋਨੋਂ ਪੁੱਤ ਬੱਚੇ ਫੜਿਓ ਹਾਂਜੀ ਤੇ ਮੂਹਰੇ ਆ ਕੇ ਖੜੀ ਹੋ ਗਈ। ਅੱਛਾ ਜੀ। ਖੜੀ ਹੋ ਗਈ, ਨਾ ਉਸ ਔਰਤ ਨੇ ਕੁਛ ਕਿਹਾ ਹਾਂਜੀ ਤੇ ਨਾ ਬੱਚੇ ਨੇ ਕੁਛ ਕਿਹਾ। ਅੱਛਾ ਜੀ। ਤੇ ਉਹ ਬੱਚੇ ਨੇ, ਉਸ ਲੜਕੇ ਨੇ ਸਿਰ ਫੇਰ ਦਿੱਤਾ। ਅੱਛਾ ਜੀ। ਜਿਹੜਾ ਜਵਾਨ ਬੱਚਾ ਸੀ ਜਿਹਨੂੰ ਫਾਂਸੀ ਦਾ ਹੁਕਮ ਸੀ ਨਾ, ਜੀ ਜੀ ਅਮੀ ਜੀ। ਉਹਦੇ ਮੂਹਰੇ ਆਪਣੇ ਬੱਚੇ ਮੁਜਰਾ ਕਰਨੇ ਵਾਲੀ ਔਰਤ ਨੇ ਖੜੇ ਕਰ ਦਿੱਤੇ। ਜੀ ਅਮੀ ਜੀ। ਉਹਨੇ ਸਿਰ ਫੇਰ ਦਿੱਤਾ। ਜੀ ਅਮੀ ਜੀ। ਮੁੜ ਕੇ ਨਾ ਆਪ ਵਾਪਸ ਲੈ ਗਈ। ਜੀ ਅਮੀ।
ਉਹ ਸਿਪਾਹੀਆਂ ਨੇ ਮੁੜ ਕੇ ਉਸ ਜਿਹੜਾ ਜਵਾਨ ਸੀਗਾ ਜਿਹਨੂੰ ਫਾਂਸੀ ਦਾ ਹੁਕਮ ਸੀਗਾ ਜੀ ਅਮੀ ਜੀ, ਉਹਨੂੰ ਫੜ ਕੇ ਤੇ ਮੁੜ ਕੇ ਬਾਦਸ਼ਾਹ ਸਲਾਮਤ ਕੋਲ ਫੇਰ ਲੈ ਗਏ। ਜੀ ਅਮੀ ਜੀ, ਜਿਲੇ ਬਾਦਸ਼ਾਹ ਸਲਾਮਤ ਕੋਲ ਲੈ ਕੇ ਗਏ, ਕਹਿੰਦੇ ਬਾਦਸ਼ਾਹ ਸਲਾਮਤ ਆ ਹੋਈ ਗੱਲ ਕਿ ਮੁਰੇ ਨਾ ਮੁਜਰਾ ਕਰਨੇ ਵਾਲੀ ਔਰਤ ਜਿਹੜੀ ਆ ਜੀ ਅਮੀ ਜੀ, ਆਪਣੇ ਦੋਨੋਂ ਬੱਚੇ ਲੈ ਕੇ ਆ ਗਈ ਜੀ ਅਮੀ ਜੀ, ਤੇ ਮੁਰੇ ਖੜੇ ਕਰ ਦਿੱਤੇ। ਜੀ ਅਮੀ ਜੀ, ਇਸ ਬੱਚੇ ਨੇ ਸਿਰ ਫੇਰ ਦਿੱਤਾ, ਜੀ ਅਮੀ ਜੀ, ਤੇਰੇ ਜਵਾਈ ਨੇ ਸਿਰ ਫੇਰ ਦਿੱਤਾ। ਜੀ ਅਮੀ ਜੀ, ਬਾਦਸ਼ਾਹ ਨੇ ਇੰਨਾ ਕੁਟਵਾਇਆ, ਹੱਡੀ ਉਹਦੀ ਕੁਟਵਾਈ, ਜੀ ਅਮੀ ਜੀ, ਪਰ ਲੜਕੇ ਨੇ ਦੱਸਿਆ ਨਹੀਂ। ਜੀ ਅਮੀ ਜੀ, ਬਾਦਸ਼ਾਹ ਕਹਿੰਦਾ ਲੈ ਜਾਓ, ਇਹਨੂੰ ਫਾਂਸੀ ਦਾ ਹੁਕਮ ਹੋ ਗਿਆ, ਇਹਨੂੰ ਫਾਂਸੀ ਦਿਓ। ਅੱਛਾ ਜੀ, ਉਹ ਫੇਰ ਲੈ ਕੇ ਚਲੇ, ਜੀ ਅਮੀ ਜੀ, ਜਿਲੇ ਲੈ ਕੇ ਫੇਰ ਗਏ ਤੇ ਅੱਗੇ ਉਹੀ ਮੁਜਰਾ ਕਰਨੇ ਵਾਲੀ ਔਰਤ ਫੇਰ ਆ ਗਈ। ਜੀ ਅਮੀ ਜੀ, ਫੇਰ ਆਈ ਤਾਂ ਉਹਨੇ ਨਾ ਕਾਨਾ ਇੱਕ ਲਿਆ, ਸਿਰ ਤੋਂ ਉੱਚਾ ਰੱਖ ਕੇ ਜੀ ਅਮੀ ਜੀ, ਉਸ ਲੜਕੇ ਦੇ ਜਿਹਨੂੰ ਫਾਂਸੀ ਦਾ ਹੁਕਮ ਹੋਇਆ ਸੀ ਉਹਦੇ ਮੂਹਰੇ ਫੇਰ ਖੜਾ ਕਰ ਦਿੱਤਾ ਜੀ ਅਮੀ ਜੀ, ਤੇ ਉਸ ਲੜਕੇ ਨੇ ਸਿਰ ਫੇਰ ਦਿੱਤਾ। ਜੀ ਅਮੀ ਜੀ, ਜਿਹੜਾ ਬਾਦਸ਼ਾਹ ਦਾ ਜਵਾਈ ਬਣਿਆ ਸੀਗਾ, ਜਿਹਨੂੰ ਫਾਂਸੀ ਦਾ ਹੁਕਮ ਹੋਇਆ ਸੀਗਾ, ਉਹਨੇ ਫੇਰ ਉਹ ਨਾ ਸਿਰ ਫੇਰ ਦਿੱਤਾ। ਜੀ ਅਮੀ ਜੀ, ਮੁੜ ਕੇ ਫੇਰ ਉਹਨਾਂ ਨੇ ਨਾ ਪੁੱਛਿਆ, ਨਹੀਂ ਦੱਸਿਆ। ਹਾਂਜੀ, ਸਿਪਾਹੀਆਂ ਨੇ ਫੇਰ ਫੜਿਆ, ਫੇਰ ਬਾਦਸ਼ਾਹ ਕੋਲ ਲੈ ਗਏ। ਅੱਛਾ ਜੀ, ਜਿਹਦੇ ਬਾਦਸ਼ਾਹ ਕੋਲ ਦੱਸਿਆ ਕਿ ਜੀ ਉਹੀ ਮੁਜਰਾ ਕਰਨੇ ਵਾਲੀ ਔਰਤ ਨੇ ਮੂਹਰੇ ਕਾਨਾ ਖੜਾ ਕੀਤਾ, ਜੀ ਅਮੀ ਜੀ, ਜਵਾਨੋਂ ਕੁਛ ਨਹੀਂ ਬੋਲੀ, ਹਾਂਜੀ, ਤੇ ਇਸ ਲੜਕੇ ਨੇ ਸਿਰ ਫੇਰ ਦਿੱਤਾ। ਜੀ ਅਮੀ ਜੀ, ਫਿਰ ਉਹਨਾਂ ਨੇ ਕੁਟਵਾਇਆ, ਉਹ ਕੁਟਵਾਇਆ ਜਿਹਦੀ ਹੱਦ ਨਹੀਂ ਕੋਈ ਵੀ, ਜੀ ਅਮੀ ਪਰ ਜੀ, ਲੜਕੇ ਨੇ ਦੱਸਿਆ ਨਹੀਂ। ਅੱਛਾ ਜੀ, ਮੁੜ ਕੇ ਬਾਦਸ਼ਾਹ ਕਹਿਣ ਲੱਗਾ ਜੀ ਲੈ ਜਾਓ, ਇਹਨੂੰ ਫਾਂਸੀ ਦਿਓ। ਅੱਛਾ ਜੀ, ਲੈ ਕੇ ਤੁਰ ਪਏ ਸਿਪਾਹੀ। ਉਸ ਮੁਜਰਾ ਕਰਨੇ ਵਾਲੀ ਔਰਤ ਨੇ ਨਾ ਇੱਕ ਟੋਕਰੀ ਸੁਆਹ ਦੀ ਭਰੀ, ਹਾਂਜੀ, ਸੁਆਹ ਚੱਕ ਕੇ ਨਾ ਲੜਕੇ ਦੇ ਜਿਹੜਾ ਫਾਂਸੀ ਲੈ ਕੇ ਜਿਹਨੂੰ ਫਾਂਸੀ ਦੇਣੀ ਸੀਗੀ ਉਹਦੇ ਪੈਰਾਂ ਦੇ ਵਿੱਚ ਸੁਆਹ ਮਾਰੀ ਚੱਕ। ਅੱਛਾ ਜੀ, ਤੇ ਲੜਕੇ ਨੇ ਨਾ ਕਿਹਾ ਵੀ ਹੁਣ ਮੈਨੂੰ ਲੈ ਜਾਓ। ਜੀ ਅਮੀ ਜੀ, ਹੁਣ ਮੈਂ ਬਾਦਸ਼ਾਹ ਕੋਲ ਮੈਂ ਫਾਂਸੀ ਸਾਰਾ ਹਾਲ ਦੱਸ ਦਊਂਗਾ। ਜੀ ਅਮੀ ਜੀ, ਠੀਕ ਆ ਜੀ। ਉਹ ਸਿਪਾਹੀਆਂ ਨੇ ਫੜ ਕੇ ਤਾਂ ਬਾਦਸ਼ਾਹ ਕੋਲ ਫੇਰ ਵਾਪਸ ਲੈ ਕੇ ਆ ਗਏ। ਅੱਛਾ ਜੀ, ਬਾਦਸ਼ਾਹ ਨੇ ਪੁੱਛਿਆ ਵੀ ਦੱਸ ਉਹਨੇ ਸੁਆਹ ਕਾਹਤੇ ਸਿੱਟੀ ਸੀਗੀ। ਹਾਂਜੀ, ਉਹਨੇ ਕਿਹਾ ਕਿ ਮੈਨੂੰ ਜੀ ਸੁਆਹ ਇਸ ਕਰਕੇ ਸਿੱਟੀ ਸੀ, ਮੈਂ ਨਾ 1 ਰੁਪਈਆ ਉਸ ਮੁਜਰਾ ਕਰਨੇ ਵਾਲੀ ਦੇ 1 ਰੁਪਈਆ ਸਿੱਟਦਾ ਸੀਗਾ। ਜੀ ਅਮੀ ਜੀ, ਉਹਨੇ ਮੇਰਾ 1 ਰੁਪਈਆ ਸਿੱਟਿਆ, ਹਲਾਲ ਕੀਤਾ। ਹਾਂਜੀ, ਉਹਨੇ ਕਿਹਾ ਮੈਂ ਤੇਰੀ ਖਾਤਰ ਦੋਨੋਂ ਬੱਚੇ ਕੁਰਬਾਨ ਕਰ ਦਿੰਦੀ। ਅੱਛਾ ਜੀ, ਯਾਨੀ ਕਿ ਜਦੋਂ 2 ਬੱਚੇ ਉਂਗਲੀ ਲਾ ਕੇ ਲਗਾਈ ਤਾਂ ਉਹਨੇ ਕਿਹਾ 2 ਬੱਚੇ ਤੇਰੇ ਤੇ ਕੁਰਬਾਨ ਕਰ ਦੂੰ। ਆ ਦੋਨੋਂ ਬੱਚੇ ਜਿਹੜੇ ਆ ਮੈਂ ਤੇਰੇ ਪਰੋਂ ਕੁਰਬਾਨ ਕਰ ਦਿੰਦੀ ਆ, ਵਾਹ ਵਾਹ ਪਰ ਵਾਹ, ਤੈਨੂੰ ਛਡਾ ਲੈਂਦੀ ਆ। ਅੱਛਾ ਜੀ, ਮੈਂ ਸਿਰ ਫੇਰ ਦਿੱਤਾ। ਲੜਕੇ ਨੇ ਕਿਹਾ ਮੈਂ ਸਿਰ ਫੇਰ ਦਿੱਤਾ ਕਿ ਨਹੀਂ, ਕਿ ਨਹੀਂ। ਹਾਂਜੀ, ਦੂਸਰੀ ਵਾਰ ਉਹ ਕਾਨਾ ਲੈ ਕੇ ਆਈ ਸਿਰ ਤੋਂ ਉੱਚਾ, ਹਾਂਜੀ, ਤੇ ਮੈਨੂੰ ਉਹ ਲੜਕਾ ਕਹਿੰਦਾ ਕਿ ਮੈਨੂੰ ਕਹਿਣ ਲੱਗੀ ਇਹ ਔਰਤ ਕਿ ਮੈਂ ਨਾ ਤੇਰੇ ਸਿਰ ਤੋਂ ਉੱਚਾ ਦੌਲਤ ਦਾ ਢੇਰ ਲਾ ਦੂੰ। ਵਾਹ 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 ਵਾਹ, ਲੜਕਾ ਕਹਿੰਦਾ ਮੈਂ ਸਿਰ ਫੇਰ ਦਿੱਤਾ ਕਿ ਨਹੀਂ। ਨਹੀਂ, ਅਖੀਰ ਉਹੀ ਮੁਜਰਾ ਕਰਨੇ ਵਾਲੀ ਔਰਤ ਦੁਬਾਰੇ ਫੇਰ ਆਈ। ਹਾਂਜੀ, ਉਹਨੇ ਸੁਆਹ ਦੀ ਟੋਕਰੀ ਭਰੀ ਹਾਂਜੀ, ਤੇ ਭਰ ਕੇ ਮਾਰੀ ਚੱਕ ਕੇ ਮੋਰੇ, ਹਾਂਜੀ, ਤੇ ਕਹਿਣ ਲੱਗੀ ਕਿ ਉਹਦਾ ਮਕਸਦ ਇਹ ਸੀਗਾ ਕਿ ਜਾ ਬਾਦਸ਼ਾਹ ਦੇ ਸਿਰ ਦੇ ਵਿੱਚ ਸੁਆਹ ਦੀ ਟੋਕਰੀ ਪਾ, ਅੱਛਾ, ਦੱਸ ਸੁਆਹ ਦੇ, ਪਾ ਉਹਦੇ ਸਿਰ ਦੇ ਵਿੱਚ, ਹਾਂ, ਦੱਸ ਦੇ, ਦੱਸ ਦੇ ਸਾਰੀ ਗੱਲ। ਅੱਛਾ ਤੇ ਜੀ, ਮੈਂ ਇਸ ਕਰਕੇ ਕਿਹਾ ਕਿ ਹੁਣ ਮੈਂ ਬਾਦਸ਼ਾਹ ਕੋਲ ਦੱਸੂਗਾ ਹਾਂਜੀ, ਕਿ ਬਾਦਸ਼ਾਹ ਸਲਾਮਤ ਮੇਰੇ ਸਵਾਲ ਹੋ ਗਏ ਪੂਰੇ। ਅੱਛਾ, ਮੈਂ ਤਾਂ ਸਵਾਲਾਂ ਦੇ ਮਕਸਦ ਤੇ, ਮੈਨੂੰ ਪ੍ਰਦੇਸ਼ ਮੈਂ ਆਇਆ ਸੀ, ਮੇਰੇ ਬਾਦਸ਼ਾਹ ਨੇ ਉਸ ਮੁਲਕ ਦੇ ਨੇ ਕਿਹਾ ਸੀਗਾ ਹਾਂਜੀ, ਕਿ ਮੈਨੂੰ ਜਵਾਬ ਦੇ, ਹਾਂਜੀ, ਜੇ ਅਗਰ ਤੂੰ ਜਵਾਬ ਨਹੀਂ ਦਿੱਤਾ ਤੈਨੂੰ ਮੈਂ ਮਰਵਾ ਦੇਣਾ। ਜੀ, ਤੇ ਬਾਦਸ਼ਾਹ ਸਾਡਾ ਜਿਹੜਾ ਸੀ ਉਸ ਮੁਲਕ ਦਾ, ਉਹ ਹੁਸ਼ਿਆਰਾਂ ਬੱਚਿਆਂ ਨੂੰ ਨਹੀਂ ਸੀ ਛੱਡਦਾ। ਹਾਂਜੀ, ਤੇ ਮੈਨੂੰ ਜਵਾਬ ਨਹੀਂ ਸੀ ਆਉਂਦਾ। ਮੈਨੂੰ ਜਵਾਬ ਨਹੀਂ ਸੀ ਆਉਂਦਾ, ਮੇਰੇ ਜਵਾਬ ਪੂਰੇ ਹੋ ਗਏ ਹਾਂਜੀ, ਕਿ ਅਸਲ ਬਾਦਸ਼ਾਹ ਇਹ ਔਰਤ ਜਿਹੜੀ ਮੁਜਰਾ ਕਰਨੇ ਵਾਲੀ ਸੀ, ਅੱਛਾ ਜੀ, ਇਹਨੇ 1 ਰੁਪਈਆ ਮੈਂ ਸਿੱਟਦਾ ਸੀਗਾ, ਇਹਨੇ 1 ਰੁਪਈਆ ਹਲਾਲ ਕਰ ਦਿੱਤਾ। ਆਹਾ ਹਾ ਹਾ, ਵਾਹ ਵਾਹ, ਕਿ ਮੇਰਾ ਮੁਜਰਾ ਵੀ ਨਹੀਂ ਸੀ ਦੇਖਦਾ, ਇਹ 1 ਰੁਪਈਆ ਸਿੱਟਦਾ ਸੀਗਾ। ਜੀ, ਇਹ ਅਸਲ ਨਿਕਲੀ ਜੀ, ਕਿ ਨਸਲ ਬਾਦਸ਼ਾਹ ਸਲਾਮਤ ਤੇਰੀ ਬੇਟੀ ਨਿਕਲੀ, ਓਹ ਹੋ, ਕਿ ਮੇਰੀ ਬੀਵੀ ਹੋ ਕੇ ਹਾਂ, ਚਾਬੀਆਂ ਉਹਦੇ ਹੱਥ ਵਿੱਚ ਹੋਣ ਹਾਂ, ਤੇ ਉਹ ਖੋਲ ਕੇ ਦੇਖ ਸਕਦੀ ਸੀਗੀ। ਹਾਂ, ਤੁਸੀਂ ਵੀ ਕਚਹਿਰੀ ਦੇ ਖੋਤੇ ਨੇ, ਤੁਸੀਂ ਵੀ ਨਹੀਂ ਪੁੱਛਿਆ ਹਾਂਜੀ, ਕਿ ਅਸੀਂ ਚਾਬੀਆਂ ਲੈ ਕੇ ਟੈਚੀ ਕਿਸ ਵਿੱਚ ਤਾਂ ਦੇਖੀਏ ਨਾ। ਜੀ, 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 ਜੀ,
ਤੇ ਤੁਸੀਂ ਮੈਨੂੰ ਸਜ਼ਾਏ ਮੌਤ ਕਰ ਦਿੱਤੀ। ਹਾਂਜੀ, ਦਰਬਾਰ ਦਾ ਕੁੱਤਾ ਉਹ ਨਿਕਲਿਆ ਵਜ਼ੀਰ। ਹਾਂਜੀ ਤੁਸੀਂ ਦੋਨਾਂ ਨੇ ਰਲ ਕੇ ਕਚਹਿਰੀ ਦਰਬਾਰ ਦੇ ਕੁੱਤੇ ਨੇ ਹਾਂਜੀ ਤੇ ਮੈਨੂੰ ਫਾਂਸੀ ਦਾ ਹੁਕਮ ਦੇਤਾ। ਆਹਾ ਲਓ ਬਾਦਸ਼ਾਹ ਸਲਾਮਤ, ਮੇਰੇ ਸਵਾਲ ਪੂਰੇ ਹੋ ਗਏ। ਹਾਂਜੀ ਹੁਣ ਮੈਂ ਚੱਲਾ, ਮੈਨੂੰ ਸਵਾਲ ਮਿਲ ਗਿਆ ਕਿ ਅਸਲ ਕੌਣ ਤੇ ਨਸਲ ਕੌਣ, ਕਚਹਿਰੀ ਦਾ ਖੋਤਾ ਕੌਣ, ਦਰਬਾਰ ਦਾ ਕੁੱਤਾ ਕੌਣ। ਆਹਾ ਹੁਣ ਮੈਂ ਵਾਪਸ ਚੱਲਿਆ। ਆ ਯਾਨੀ ਕਿ ਵਜ਼ੀਰ ਵੀ ਤੇਰੇ ਮਗਰ ਹੀ ਲੱਗਾ ਰਿਹਾ, ਹਾਂਜੀ। ਉਹਨੇ ਵੀ ਨਹੀਂ ਹੱਕ ਦੀ ਗੱਲ ਕੀਤੀ। ਉਹ ਵੀ ਕੁੱਤਾ ਭੌਂਕਣੇ ਵਾਲਾ ਹੀ ਰਿਹਾ। ਓਏ ਹੋਏ ਹੋਏ ਤੇ ਬਾਦਸ਼ਾਹ ਸਲਾਮਤ, ਤੁਸੀਂ ਵੀ ਖੋਤੇ ਹੀ ਨਿਕਲੇ ਹਾਂ, ਜਿਨ੍ਹਾਂ ਨੇ ਪਛਾਣ ਨਾ ਕੀਤੀ, ਅਕਲ ਨਾ ਕੀਤੀ। ਅਕਲ ਨਾ ਕੀਤੀ ਤੇ ਮੇਰੀਆਂ ਹੱਡੀਆਂ ਤੋੜਾਈਆਂ ਤੇ ਪਛਾਣ ਨਾ ਕੀਤੀ ਵੀ ਕੀ ਗੱਲ ਹੈ। ਤੇ ਨਸਲੀ ਉਹ ਸੀਗੀ ਹਾਂਜੀ, ਜਿਹਨੇ ਮੈਨੂੰ 1 ਰੁਪਏ ਦੀ ਵੀ ਮੇਰੀ ਹਲਾਲ ਕੀਤਾ। ਹਲਾਲ ਕੀਤਾ ਕਿ ਇਹ ਬੱਚੇ ਨੇ 1 ਰੁਪਇਆ ਸਿੱਟਦਾ ਸੀਗਾ। ਤੇ ਨਸਲ ਮੇਰੀ ਬੀਵੀ, ਨਸਲ ਮੇਰੀ ਬੀਵੀ, ਤੇਰੀ ਬੇਟੀ। ਤੇਰੀ ਬੇਟੀ। ਆਹਾ ਉੱਥੋਂ ਆਇਆ, ਆ ਕੇ ਬਾਦਸ਼ਾਹ ਸਲਾਮਤ ਕੋਲ ਆਪਣੇ ਮੁਲਕ ਆਇਆ, ਆ ਕੇ ਕਹਿੰਦਾ ਲਓ ਜੀ ਬਾਦਸ਼ਾਹ ਸਲਾਮਤ, ਹਾਂਜੀ ਕਿ ਅਸਲ ਉਹ ਕਿ ਜਿਹੜੀ ਮੁਜਰਾ ਕਰਨੇ ਵਾਲੀ ਕੰਜਰੀ ਸੀ, ਹਾਂਜੀ ਤੇ ਨਸਲ ਉਹ ਬਾਦਸ਼ਾਹ ਦੀ ਲੜਕੀ ਜਿਹਨੇ ਮੈਨੂੰ ਕਿਹਾ ਕਿ ਇਹ ਤਾਂ ਜੀ ਮੇਰਾ ਬੰਦਾ ਤਾਂ ਕਾਤਲ ਵਾ। ਹਾਂਜੀ ਆਪਣੇ ਬੰਦੇ ਨੂੰ ਸੋਚਿਆ ਨਹੀਂ ਕਿ ਮੈਂ ਦੇਖਾਂ, ਮੈਂ ਚਾਬੀਆਂ ਲਾ ਕੇ ਦੇਖਾਂ ਕਿ ਇਹਦੇ ਵਿੱਚ ਕੀ ਆ, ਹਾਂ ਰੰਗ ਦੇ ਵਿੱਚ ਕੀ ਆ। ਜੀ 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 ਜੀ। ਤੇ ਦਰਬਾਰ ਦਾ ਕੁੱਤਾ ਵਜ਼ੀਰ ਜਿਹੜਾ ਉਹਦੇ ਮਗਰ ਲੱਗਾ ਰਿਹਾ, ਜਿਹੜਾ ਉਹਦੇ ਮਗਰ ਲੱਗਾ ਰਿਹਾ। ਹਾਂ ਤੇ ਕਚਹਿਰੀ ਦਾ ਖੋਤਾ ਬਾਦਸ਼ਾਹ ਸਲਾਮਤ, ਉਹ ਜਿਹਨੇ ਮੈਨੂੰ ਫਾਂਸੀ ਦਾ ਹੁਕਮ ਲਾਤਾ। ਆਏ ਹਾਏ ਹਾਏ, ਅਕਲ ਕੀਤੀ ਨਹੀਂ ਉਹਨੇ ਕਿ ਮੈਂ ਅਕਲ ਤੇ ਕਰਾਂ ਨਾ, ਫੈਸਲਾ ਤੇ ਸਹੀ ਕਰਾਂ। ਵਾਹ ਵਾਹ ਮੇਰੇ ਬੱਚਿਓ ਸੋਚਿਆ ਕਰੋ ਗੱਲ ਨੂੰ। ਜੇ ਮੇਰੀ ਵੀਡੀਓ ਅੱਛੀ ਲੱਗੀ ਆ, ਇਹਨੂੰ ਸ਼ੇਅਰ ਵੀ ਕਰਿਓ, ਇਹਨੂੰ ਸਬਸਕ੍ਰਾਈਬ ਵੀ ਕਰਿਓ, ਇਹਨੂੰ ਫੈਲੋ ਵੀ ਕਰਿਓ।